ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਤੁਹਾਡੇ ਨਾਲ ਪੰਜਾਬ ਭਰ ਦੀਆਂ ਕੁਛ ਅਹਿਮ ਖਬਰਾਂ ਉਹਨਾਂ ਦੇ ਉੱਤੇ ਜਿਹੜੀ ਅੱਜ ਆਪਾਂ ਨਜ਼ਰ ਬਣਾਉਂਦੇ ਹਾਂ। ਅਤੇ ਅੱਜ 8 ਜੂਨ ਦਿਨ ਬੁੱਧਵਾਰ, ਅਤੇ ਸਾਡੇ ਨਾਲ ਸਵੇਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇਹ ਘਰਾਂ ਦੀ, ਕਾਰਾਂ ਦੀ, ਕਮਰਸ਼ੀਅਲ ਬਿਲਡਿੰਗਸ, ਗੈਸ ਸਟੇਸ਼ਨ, ਲਿਕਰ ਸਟੋਰ, ਅਪਾਰਟਮੈਂਟ ਕੰਪਲੈਕਸ, ਇਹ ਸਾਰਿਆਂ ਦੀ ਇੰਸ਼ੋਰੈਂਸ ਕਰਦੇ ਆ। ਇਸ ਦੇ ਨਾਲ ਨਾਲ ਜੇ ਤੁਸੀਂ AARP ਦੇ ਮੈਂਬਰ ਹੋ, ਤੁਹਾਡਾ ਰੈਕਡ ਕਲੀਨ ਆ ਅਤੇ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਤੁਹਾਨੂੰ ਡਿਸਕਾਊਂਟ ਉਹ ਦਵਾ ਸਕਦੇ ਨੇ। ਉਸ ਦੇ ਬਾਰੇ ਜਾਣਕਾਰੀ ਲਈ ਜਾਂ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ 408-272-2500 408-272-2500 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਉੜਤਾ ਪੰਜਾਬ ਦਾ ਖਿਲਾਰਾ ਮਾਮਲਾ ਹਾਈ ਕੋਰਟ 'ਚ ਪਹੁੰਚਿਆ। ਬਿਲਕੁਲ ਜੀ, ਅੱਜ ਕੱਲ੍ਹ ਸਿਰਫ ਇੱਕ ਹੀ ਮਸਲਾ ਹੈ ਜਿਹੜਾ ਉਹ ਸਭ ਤੋਂ ਜ਼ਿਆਦਾ ਚਰਚਿਤ ਹੈ, ਉਹ ਹੈ ਫਿਲਮ ਉੜਤਾ ਪੰਜਾਬ ਦਾ। ਉੜਤਾ ਪੰਜਾਬ ਨੇ ਇਸ ਸਾਰੇ ਮਸਲੇ ਨੂੰ ਬੜਾ ਉਡਾਇਆ ਹੋਇਆ ਹੈ। ਕੀ ਸਿਆਸਤ, ਕੀ ਫਿਲਮ ਇੰਡਸਟਰੀ ਔਰ ਕੀ ਆਮ ਸਮਾਜ ਦੇ ਲੋਕ ਸਾਰੇ ਹੀ ਇਸੇ ਚਰਚਾ ਦੇ ਵਿੱਚ ਉਲਝੇ ਪਏ ਆ ਕਿ ਇਹ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ। ਪਰ ਆਖਰ ਦੇ ਵਿੱਚ ਇਹ ਮਸਲਾ ਜਿਹੜਾ ਕੋਰਟ ਤੱਕ ਅੱਪੜ ਗਿਆ, ਜਿਹਦੀ ਸੰਭਾਵਨਾ ਸੀ ਜੀ। ਅੱਜ ਮਹੇਸ਼ ਭੱਟ ਨੇ ਬੜੀ ਜ਼ਬਰਦਸਤ ਟਿੱਪਣੀ ਕੀਤੀ। ਉਹਨੇ ਕਿਹਾ ਜੀ ਇਸ ਮੁਲਕ ਨੂੰ ਅਰਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਇਸ ਫਿਲਮ ਦਾ ਜਿਹੜਾ ਨਿਰਮਾਤਾ ਹੈ ਅਨੁਰਾਗ ਕਸ਼ਯਪ, ਉਹਨੇ ਕਿਹਾ ਸੀਗਾ ਕਿ ਨਾਰਥ ਕੋਰੀਆ ਅਤੇ ਭਾਰਤ ਦੇ ਵਿੱਚ ਹੁਣ ਕੋਈ ਬਹੁਤਾ ਅੰਤਰ ਨਜ਼ਰ ਨਹੀਂ ਆਉਂਦਾ। ਇਸ ਤਰ੍ਹਾਂ ਬੜੇ ਫਿਲਮ ਸਾਜ਼ ਨੇ ਜਿਨ੍ਹਾਂ ਨੇ ਟਿੱਪਣੀਆਂ ਕੀਤੀਆਂ ਨੇ, ਜੋ ਹੱਕ 'ਚ ਖੜੇ ਆ। ਅੱਜ ਬਤੌਰ ਫਿਲਮ ਨਿਰਦੇਸ਼ਕ ਜਿਹੜੀ ਐਸੋਸੀਏਸ਼ਨ ਹੈ, ਉਹਨਾਂ ਨੇ ਮੀਟਿੰਗ ਕੀਤੀ ਹੈ, ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਬਕਾਇਦਾ ਕਿਹਾ ਕਿ ਅਸੀਂ ਅਨੁਰਾਗ ਦੇ ਨਾਲ ਖੜੇ ਹਾਂ ਔਰ ਇਹ ਬਖੇੜਾ ਇਸ ਕਰਕੇ ਜ਼ਿਆਦਾ ਪਿਆ ਔਰ ਇਹ ਦੇਖਣ ਵਾਲੀ ਚੀਜ਼ ਹੈ ਕਿਉਂ ਇੰਨਾ ਜ਼ਿਆਦਾ ਬਖੇੜਾ ਪਿਆ ਉੱਤੇ, ਕਿਉਂ ਸਭ ਕੁਛ ਹੋ ਰਿਹਾ। ਜਿਹੜਾ ਸੈਂਸਰ ਬੋਰਡ ਦਾ ਮੁਖੀ ਹੈ ਪਹਿਲਾਜ ਨਿਲਾਨੀ, ਉਹਨੇ ਸ਼ਰੇਆਮ ਕਹਿ ਦਿੱਤਾ, ਕਹਿੰਦਾ ਜੀ ਇਸ ਫਿਲਮ ਦੀ ਜਿਹੜੀ ਫੰਡਿੰਗ ਹੈ ਆਮ ਆਦਮੀ ਪਾਰਟੀ ਨੇ ਕੀਤੀ ਹੈ। ਹੁਣ ਦੇਖੋ, ਸੈਂਸਰ ਬੋਰਡ ਦਾ ਮੁਖੀ ਇਹੋ ਜਿਹੇ ਦ੍ਰਿਸ਼ਟੀਕੋਣ ਨਾਲ ਗੱਲ ਕਰਦਾ ਪਿਆ ਤੇ ਕੰਮ ਕਿਹੜੇ ਨਜ਼ਰੀਏ ਨਾਲ ਕਰ ਰਿਹਾ ਹੋਵੇਗਾ। ਯਾਨੀ ਸਿੱਧੇ ਤੌਰ ਤੇ ਉਹ ਉਹਨਾਂ ਦੀ ਬੋਲੀ ਬੋਲਣ ਡਿਆ ਕਿ ਇਹ ਅਕਾਲੀ ਭਾਜਪਾ ਦੇ ਵਿਰੋਧੀਆਂ ਦੀ ਸਪਾਂਸਰਡ ਫਿਲਮ ਆ। ਪਰ ਐਸਾ ਨਹੀਂ ਹੈ, ਕਿਉਂਕਿ ਜੇ ਇਹੋ ਜਿਹਾ ਹੁੰਦਾ ਤੇ ਲੋਕਾਂ ਨੂੰ ਆਪ ਹੀ ਪਤਾ ਲੱਗ ਜਾਣਾ ਸੀਗਾ ਕਿ ਕੀ ਮਸਲਾ। ਕੁਮਾਰ ਵਿਸ਼ਵਾਸ ਦਾ ਗੀਤ ਆਇਆ ਸੀਗਾ ਨਾ, ਉਹ ਕਿੰਨਾ ਕੁ ਅਸਰ ਹੋਇਆ ਉਹਦਾ, ਲੋਕਾਂ ਨੇ ਆਈ ਗਈ ਗੱਲ ਕਰ ਦਿੱਤੀ। ਸੋ ਸਭ ਪਤਾ ਸੀਗਾ। ਪਰ ਪਹਿਲਾਜ ਨਿਹਲਾਨੀ ਜਿਸ ਸਟੇਸ਼ਨ ਤੋਂ ਬੋਲਿਆ, ਸਾਰਿਆਂ ਨੂੰ ਹੈਰਾਨ ਕਰਨ ਵਾਲਾ ਸੀ ਕਿ ਕੰਮ ਤੇ ਇਹ ਪਰਦੇ ਪਿੱਛੇ ਜੋ ਕਰਨਾ ਸੀ ਕਰੀ ਜਾਂਦਾ ਸੀ। ਅੱਜ ਇਹ ਧਿਰ ਬਣ ਕੇ ਵੀ ਉਹਨਾਂ ਦੇ ਨਾਲ ਖੜ ਗਿਆ ਕਿ ਨਹੀਂ ਜੀ ਇਹ ਤਾਂ ਵਿਰੋਧੀਆਂ ਦੀ ਚਾਲ ਹੈ ਬਦਨਾਮ ਕਰਨ ਦਾ। ਇਹ ਸਿੱਧੇ ਤੌਰ 'ਤੇ ਉਹ ਇਹੀ ਕਹਿ ਰਿਹਾ ਕਿ ਇਹ ਦੂਜੀਆਂ ਪਾਰਟੀਆਂ ਦੀ ਜਿਹੜੀ ਹੈ ਉਹ ਸਿਆਸੀ ਚਾਲ ਹੈ। ਪਰ ਹੁਣ ਇਹ ਮਸਲਾ ਹਾਈ ਕੋਰਟ ਤੱਕ ਅੱਪੜਿਆ। ਦੱਸਦੇ ਆ ਦੇਰ ਸ਼ਾਮ ਤੱਕ ਇਹ ਖਬਰਾਂ ਨੇ ਕਿ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਕਿ ਇਸ ਫਿਲਮ ਦੀ, ਜੇ ਉਹ ਤੁਸੀਂ ਕਿਹਾ ਕਿ ਕੈਂਚੀ ਚਲਾਉਣੀ, ਇਸ ਫਿਲਮ ਦੀ ਜਾਨ ਕੱਢਣ ਦੀ ਜਿਹੜਾ ਸੋਚ ਰਹੇ ਹੋ ਕਿ ਤੁਸੀਂ 99 ਸੀਨਾਂ ਤੇ ਕੈਂਚੀ ਚਲਾ ਦਿਓ ਜਾਂ ਉਹ ਨਾ ਹਟਾ ਦਿਓ ਪੰਜਾਬ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਠੀਕ ਹੈ, ਤੁਸੀਂ ਸਰਟੀਫਿਕੇਟ ਇਹਨੂੰ ਯਾਨੀ ਅਡਲਟ ਸਰਟੀਫਿਕੇਟ ਦੇ ਦਿਓ, ਪਰ ਇਸ ਫਿਲਮ ਨੂੰ ਜਿਹੜਾ ਪ੍ਰਦਰਸ਼ਿਤ ਹੋਣ ਦਿਓ। ਤਾਂ ਸੰਭਾਵਨਾ ਬਣ ਗਈ ਹੈ ਜੀ ਕਿ 17 ਜੂਨ ਜਿਹੜੀ ਮਿਥੀ ਹੋਈ ਤਰੀਕ ਹੈ, ਉਹਦੇ 'ਤੇ ਸ਼ਾਇਦ ਉੜਤਾ ਪੰਜਾਬ ਫਿਲਮ ਉੜਦੀ ਉੜਦੀ ਇੱਥੇ ਆ ਜਾਏਗੀ। ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਗੱਲ ਉਹੀਓ ਬਣਨੀ ਹੈ ਔਰ ਗੱਲ ਬਣੇਗੀ ਵੀ ਉਹੀ ਕਿ ਇਹਨਾਂ ਨੂੰ 100 ਛਿੱਤਰ ਵੀ ਖਾਣਾ ਪੈਣਾ, 100 ਗੰਢਾ ਵੀ ਖਾਣਾ ਪੈਣਾ। ਫਿਲਮ ਉਹਨੇ ਰਿਲੀਜ਼ ਕਰ ਜਾਣੀ ਹੈ ਔਰ ਜਿਹੜੀ ਲੱਸੀ ਅੱਗੇ ਫਿਲਮ ਰਿਲੀਜ਼ ਹੋਏ ਤੋਂ ਨਹੀਂ ਸੀ ਹੋਣੀ, ਉਹ ਇਹਨਾਂ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਰਵਾ ਲਈ। ਸਾਰੇ ਮੁਲਕ ਦੇ ਵਿੱਚ ਭੰਡੀ ਪ੍ਰਚਾਰ ਹੋ ਗਿਆ। ਜਿਹਨੂੰ ਨਹੀਂ ਸੀ ਪਤਾ, ਜਿਹਨੇ ਕਦੇ ਨਹੀਂ ਸੀ ਬੋਲਣਾ, ਉਹ ਵੀ ਇਸ ਮੁੱਦੇ ਤੇ ਬੋਲਿਆ। ਸੋ ਸਾਰਾ ਕੁਛ ਹੈ ਜਿਹੜਾ
ਉਹ ਸਾਫ਼ ਹੋ ਗਿਆ। ਮੈਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਹ ਫਿਲਮ ਰਿਲੀਜ਼ ਹੋ ਜਾਣੀ ਹੈ ਚਾਹੇ ਕੋਰਟ ਦੇ ਥਰੂ ਹੋਵੇ, ਕਿਉਂਕਿ ਜੀ ਅੱਗੇ ਦੇਖਿਆ ਅਸੀਂ ਅਤੀਤ ਦੇ ਵਿੱਚ ਇਹ ਸਭ ਕੁਛ ਵਾਪਰਿਆ। ਤਾਂ ਜੋ ਪੰਜਾਬ ਦਾ ਜੋ ਸਿਆਸੀ ਇੱਕ ਫਰੰਟ ਬਣ ਕੇ ਇਸ ਫਿਲਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ, ਸ਼ਾਇਦ ਉਹਨਾਂ ਦੀ ਹਾਰ ਹੋ ਜਾਏਗੀ। ਹੁਣ ਇਹ ਵੇਖਣਾ ਹੋਏਗਾ ਕਿ ਜਿਹੜੀ ਉੜਤਾ ਪੰਜਾਬ ਹੈ, ਇਹ ਜੀ ਹਵਾ ਦੇ ਵਿੱਚ, ਅੰਬਰਾਂ ਦੇ ਵਿੱਚ ਉੱਡਦੀ ਹੈ ਕਿ ਜਾਂ ਫਿਰ ਉੜਤਾ ਪੰਜਾਬ ਨੂੰ ਉਡਾ ਦਿੱਤਾ ਜਾਂਦਾ ਹੈ ਲੋਕਾਂ ਵੱਲੋਂ। ਇਹ ਦੇਖਣ ਵਾਲੀ ਚੀਜ਼ ਹੋਏਗੀ। ਜੀ ਜੀ ਅੱਗੇ ਵਧਦੇ ਹਾਂ ਮਿੰਟੂ ਜੀ। ਵੀ ਕਾਂਗਰਸੀ ਕਹਿੰਦੇ ਗਏ ਸੀ ਧਰਨਾ ਲਾਉਣ, ਆਪਸ 'ਚ ਚਪੇੜੋ ਚਪੇੜੀ ਹੋ ਗਏ। ਨਮਾਜ਼ ਬਖਸ਼ਾਉਣ ਗਏ ਸੀ, ਰੋਜੇ ਗਲ ਪਵਾ ਕੇ ਆ ਗਏ। ਉਹ ਹਾਲ ਹੋਇਆ ਇਹਨਾਂ ਦਾ। ਜੀ ਇਹ ਗਏ ਕਿਸਾਨਾਂ ਦਾ ਗੰਨਾ ਬਕਾਇਆ ਉਹਨਾਂ ਨੂੰ ਦਿਵਾਉਣ ਸੀ, ਪਰ ਆਪਸ ਦੇ ਵਿੱਚ ਛਿੱਤਰੋ ਛਿੱਤਰੀ ਹੋ ਕੇ ਤਮਾਸ਼ਾ ਵਿਖਾਏ। ਔਰ ਇਹ ਸਭ ਕੁਛ ਵਾਪਰਿਆ ਗੁਰਦਾਸਪੁਰ ਦਾ ਜਿਹੜੀ ਉਹ ਪਨਿਆੜ ਮਿੱਲ ਹੈ, ਗੰਨਾ ਮਿੱਲ, ਉਹਦੇ ਸਾਹਮਣੇ ਇਹਨਾਂ ਜੀ ਨੇ ਧਰਨਾ ਲਾਉਣਾ ਸੀ। ਕੈਪਟਨ ਸਾਹਿਬ ਨੇ ਆਉਣਾ ਸੀ, ਮੰਚ ਸਜੇ ਪਏ ਸਨ, ਮੇਲੇ ਲੱਗੇ ਪਏ ਸਨ, ਪਰ ਸਟੇਜ ਤੋਂ ਚੜ੍ਹਨ ਤੇ ਦੋ ਧਿਰਾਂ ਟਕਰਾ ਗਈਆਂ। ਇੱਕ ਸਨ IS ਗੁਲਾਟੀ, ਉਹ ਪਠਾਨਕੋਟ ਤੋਂ ਕਾਂਗਰਸ ਸੇਵਾ ਦਲ ਦੇ ਮੁਖੀ ਸਨ, ਤੇ ਦੂਜੇ ਪਾਸੇ ਸਨ ਸੁਖਜਿੰਦਰ ਸਿੰਘ ਰੰਧਾਵਾ ਹੋਰੀ। ਸਟੇਜ ਚੜ੍ਹਨ ਤੋਂ ਪਹਿਲਾਂ ਗਾਲੋ ਗਾਲੀ ਹੋਇਆ, ਫਿਰ ਘਸੁੰਨ ਮੁੱਕੀ ਵੀ ਹੋ ਗਏ, ਫਿਰ ਪੱਗੋ ਪੱਗੀ ਵੀ ਹੋ ਗਏ, ਪੱਗਾਂ ਵੀ ਲੈ ਗਈਆਂ। ਜੀ ਸੁਖਜਿੰਦਰ ਸਿੰਘ ਰੰਧਾਵਾ ਦਾ ਜਿਹੜਾ ਗੁੱਟ, ਕਿਉਂਕਿ ਉੱਥੋਂ ਦੇ ਲੋਕਲ ਨੇ, ਨੁਮਾਇੰਦੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਨੇ, ਉਹਨਾਂ ਦੇ ਨਾਲ ਜਿਹੜੇ ਸਮਰਥਕ ਆਏ ਸੀ, ਜੋ ਉਹਨਾਂ ਨੇ ਕੀਤਾ ਅਤੀ ਸ਼ਰਮਨਾਕ ਕੀਤਾ। ਜੋ ਰੰਧਾਵੇ ਨੇ ਕੀਤਾ ਉਹ ਇਸ ਤੋਂ ਵੀ ਬੇਹੂਦਾ ਸੀ। ਜੀ ਇਹਨੇ ਚਪੇੜ ਮਾਰੀ IS ਗੁਲਾਟੀ ਦੇ, ਔਰ ਚਪੇੜ ਮਾਰਨ ਤੋਂ ਬਾਅਦ ਜਿਹੜੇ ਉਹਦੇ ਨਾਲ ਦੇ ਸਮਰਥਕ ਖੜੇ ਸੀ, ਉਹਨਾਂ ਨੇ IS ਗੁਲਾਟੀ ਨੂੰ ਥੱਲੇ ਸੁੱਟ ਲਿਆ, ਉਹਦੀ ਪੱਗ ਪੈਰਾਂ 'ਚ ਰੋਲ ਦਿੱਤੀ, ਉੱਥੋਂ ਛੁੱਟਿਆ। ਜਦੋਂ ਬਾਹਰ ਆਇਆ, ਇਹਨਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ IS ਗੁਲਾਟੀ ਤੇ ਕੁਝ ਨਾਲ ਬੀਬੀਆਂ ਸਨ। ਕਮਾਲ ਦੀ ਗੱਲ ਤੇ ਉਹ ਇਹ ਹੋਈ ਕਿ ਜਿਹੜੇ ਇਹਦੇ ਸਮਰਥਕ ਸੀ ਰੰਧਾਵੇ ਦੇ, ਉਹਨਾਂ ਨੇ ਆ ਕੇ ਉਹ ਬੀਬੀਆਂ ਵੀ ਕੁੱਟ ਕੱਤੀਆਂ, ਇਹਨਾਂ ਨੇ ਬੀਬੀਆਂ ਵੀ ਕੁੱਟ ਕੱਤੀਆਂ। ਔਰ IS ਗੁਲਾਟੀ ਸੀ ਜਿਹੜਾ, ਪੱਗ ਲੱਥੀ ਚੋਂ ਕੈਮਰੇ ਦੇ ਸਾਹਮਣੇ ਆਇਆ, ਚੀਕ ਕੇ ਉਹਨੇ ਕਿਹਾ ਕਿ ਉਹਨੇ ਹਜੇ ਇਹੋ ਜਿਹੇ ਬੰਦੇ ਕਾਂਗਰਸ ਦੇ ਵਿੱਚ ਰਹੇ ਮੋਹਰੀ ਬਣ ਕੇ ਤੇ ਕੈਪਟਨ ਦੀ ਸਰਕਾਰ ਕਦੇ ਨਹੀਂ ਆਉਣੀ। ਸਵਾਲ ਸਭ ਤੋਂ ਵੱਡਾ ਇਹ ਹੈ ਕਿ ਕੀ ਇਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ? ਜੀ ਜਿਨ੍ਹਾਂ ਨੇ ਚੁਣਿਆ, ਅੱਜ ਉਹਨਾਂ ਨੂੰ ਵੀ ਆਪਣੀ ਸੋਚ ਤੇ ਥੋੜ੍ਹੀ ਬਹੁਤ ਲੱਜ ਆਉਣੀ ਚਾਹੀਦੀ ਹੈ ਕਿ ਇਹੋ ਜਿਹੇ ਨੁਮਾਇੰਦਿਆਂ ਨੂੰ ਤੁਸੀਂ ਭੇਜਦੇ ਹੋ ਜਿਹੜੇ ਕੱਲ ਰੰਧਾਵਾ ਸਾਹਿਬ ਚੈੱਕ ਭੇਜ ਰਹੇ ਸੀ ਭਾਈ ਬਲਵੀਰ ਸਿੰਘ ਨੂੰ 85,000 ਦਾ, ਕਿ 1 ਮਹੀਨੇ ਦੀ ਸੈਲਰੀ ਮੈਂ ਧਰਮ ਤੋਂ ਕੁਰਬਾਨ ਕਰਦਾ। ਇਹ ਭਾਈ ਬਲਵੀਰ ਸਿੰਘ ਨੇ ਬਹੁਤ ਵਧੀਆ ਕੀਤਾ। ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਰੋਪਾ ਨਾ ਦੇ ਕੇ ਉਹਨੇ ਧਰਮ ਨਿਭਾਇਆ, ਜ਼ਮੀਰ ਦੀ ਆਵਾਜ਼ ਸੁਣੀ ਹੈ, ਮੈਂ 1 ਮਹੀਨੇ ਦੀ ਸੈਲਰੀ ਦਿੰਦਾ। ਤੇ ਅੱਜ ਉਹੀ ਧਰਮੀ ਬੰਦਾ ਇੱਕ ਸਿੱਖ ਦੀ ਪੱਗ ਰੋਲ ਲਿਆ। ਅੱਜ ਉਹੀ ਧਰਮੀ ਬੰਦਾ ਆਪਣੇ ਸਮਰਥਕਾਂ ਤੋਂ ਬੀਬੀਆਂ ਕਟਵਾ ਰਿਹਾ। ਕੀ ਇਹ ਇਹਨਾਂ ਦਾ ਧਰਮਪੂਣਾ, ਤੇ ਕੀ ਇਹ ਹੈ ਜਨਤਾ ਦਾ ਚੁਣੇ ਹੋਏ ਨੁਮਾਇੰਦੇ ਦਾ ਕਿਰਦਾਰ? ਜੀ ਜੀ ਬਿਲਕੁਲ। ਕਹਿੰਦੇ ਜੀ ਹੁਣੇ ਇੱਕ ਨਵੀਂ ਕਿਸਾਨ ਯੂਨੀਅਨ ਦਾ ਜਨਮ ਹੋਇਆ ਆ, ਅਕਾਲੀਆਂ ਦੇ ਹੱਕ 'ਚ ਕਰ ਰਹੀ ਆ ਪ੍ਰਚਾਰ। ਕਿਸਾਨ ਯੂਨੀਅਨ ਤੇ ਪਹਿਲਾਂ ਹੀ ਬੜੀਆਂ ਸੀਗੀਆਂ, ਤੇ ਲੋਕ ਹੁਣ ਪਿੰਡਾਂ 'ਚ ਕਹਿਣ ਲੱਗ ਪਏ ਕਿਸਾਨ ਯੂਨੀਅਨ ਨਹੀਂ, ਇਹ ਤੇ ਨੁਕਸਾਨ ਯੂਨੀਅਨ ਹੈ। ਇੰਨੀਆਂ ਹੋ ਗਈਆਂ ਹੁਣ ਕਿਸਾਨ ਯੂਨੀਅਨ ਨੁਕਸਾਨ ਯੂਨੀਅਨ ਕਿਹਾ ਜਾਂਦਾ ਕਿ ਉਹਨਾਂ ਫਾਇਦਾ ਨਹੀਂ ਕਰਦੇ ਜਿੰਨਾ ਨੁਕਸਾਨ ਕਰ ਜਾਂਦੇ। ਤੇ ਕਈ ਝੋਲੀ ਚੱਕ ਆਪਾਂ ਦੇਖਦੇ ਹੀ ਹਾਂ, ਉਹ ਇੱਕ ਪਾਸੇ ਸੜਕਾਂ ਤੇ ਧਰਨੇ ਲਾ ਰਹੇ ਹੁੰਦੇ ਆ, ਤੇ ਜਿਹੜੀ ਕਾਰ 'ਚ ਧਰਨਿਆਂ ਤੇ ਆਏ ਹੁੰਦੇ ਆ, ਉਹ ਕਾਰ ਜਿਹੜੀ ਸਰਕਾਰੀ ਹੁੰਦੀ ਹੈ। ਸੋ ਇਹੋ ਜਿਹੇ ਝੋਲੀ ਚੁੱਕ ਆਪਾਂ ਦੇਖੇ ਆ। ਇਹ ਕਿਸਾਨ ਯੂਨੀਅਨ ਜਿਹਦਾ ਜਨਮ ਆ ਉਹ ਕਾਗਜ਼ਾਂ ਤੇ ਹੋਇਆ, ਇਹ ਕਮਾਲ ਦੀ ਯੂਨੀਅਨ ਆ। ਇਹਦੇ ਜਿਹੜਾ ਇਹਦੇ ਨਾਮ ਦਾ ਸਲੋਗਨ ਹੈ ਉਹ ਹੈ ਕਿਸਾਨ ਯੂਨੀਅਨ ਪੰਜਾਬ। ਆਪਾਂ ਜਿੰਨੀਆਂ ਵੀ ਕਿਸਾਨ ਯੂਨੀਅਨ ਵੇਖਦੇ ਆ, ਉਹਨਾਂ ਦੇ ਅੱਗੇ ਭਾਰਤੀ ਸ਼ਬਦ ਲੱਗਦਾ। ਭਾਰਤੀ ਕਿਸਾਨ ਯੂਨੀਅਨ, ਏਕਤਾ, ਉਗਰਾਹਾਂ, ਰਾਜੇਵਾਲ, ਕ੍ਰਾਂਤੀਕਾਰੀ, ਇਸ ਤਰ੍ਹਾਂ ਦੀਆਂ ਕਈ ਯੂਨੀਅਨਾਂ ਨੇ। ਔਰ ਕਈ ਯੂਨੀਅਨਾਂ ਬਹੁਤ ਧਾਕੜ ਨੇ, ਬੜੀਆਂ ਸਿਧਾਂਤਵਾਦੀ ਨੇ, ਬੜੀਆਂ ਆਦਰਸ਼ਵਾਦੀ ਨੇ, ਕਈ ਚੋਲੀ ਚੁੱਕ ਵੀ ਨੇ। ਤਾਂ ਇਹ ਨਵੀਂ ਯੂਨੀਅਨ ਆਈ, ਔਰ ਇਹਦਾ ਸਲੋਗਨ ਹੈ ਜਿਹੜਾ, ਉਹ ਵੀ ਇੱਕ ਬੜਾ ਕਮਾਲ ਦਾ, ਮੈਂ ਤੁਹਾਨੂੰ ਦੱਸ ਦੇਣਾ। ਉਹ ਕਹਿੰਦੇ ਆ ਕਿ ਬਾਦਲ ਨੇ ਲਿਖ ਦਿੱਤੀ ਇਤਿਹਾਸ ਦੀ ਨਵੀਂ ਕਹਾਣੀ, ਕਿਸਾਨਾਂ ਦੀ ਬਚਾਈ ਜ਼ਮੀਨ ਤੇ ਪੰਜਾਬ ਦਾ ਪਾਣੀ।
ਲਓ ਜੀ। ਇਹ ਉਹਨਾਂ ਦਾ ਸਲੋਗਨ ਹੈ ਜੀ। ਤੇ ਪੋਸਟਰ ਉਹਨਾਂ ਨੇ ਪੂਰੇ ਅਖਬਾਰ ਦੇ ਪੰਨੇ ਜਿੱਡਾ ਬਣਾ ਕੇ ਰਿਲੀਜ਼ ਕਰ ਦਿੱਤਾ। ਇੱਕ ਪਾਸੇ ਵੱਡੀ ਸਰਕਾਰ ਮੁਸਕਰਾ ਰਹੀ ਹੈ, ਦੂਜੇ ਪਾਸੇ ਕੰਨੀ ਤੇ ਛੋਟੀ ਸਰਕਾਰ ਆਪਣਾ ਚਿਹਰਾ ਲਿਸ਼ਕਾ ਰਹੀ ਹੈ, ਵਿਚਾਲੇ ਤਕੜੀ ਗੀਤ ਗਾ ਰਹੀ ਹੈ, ਥੱਲੜੇ ਪਾਸੇ ਹੇਠਾਂ ਇੱਕ ਫੋਟੋ ਹੈ ਜਿਹੜੀ ਪੰਜਾਬ ਦੇ ਪਾਣੀਆਂ ਤੇ ਜ਼ਮੀਨ ਦੇ ਹੱਕ 'ਚ ਨਾਅਰਾ ਲਾ ਰਹੀ ਹੈ। ਇਹ ਪੋਸਟਰ ਹੈ। ਪਰ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਨਾ ਤੇ ਇਸ ਪੋਸਟਰ ਨੂੰ ਲਾਉਣ ਵਾਲੇ ਨੇ ਆਪਣਾ ਨਾਮ ਕੋਈ ਟੈਲੀਫੋਨ ਵਗੈਰਾ ਦਿੱਤਾ ਹੈ, ਨਾ ਹੀ ਉਸ ਪ੍ਰੈਸ ਦਾ ਨਾਂ ਲਿਖਿਆ ਜਿਹਦੇ ਤੋਂ ਇਹ ਛਪ ਕੇ ਆਈ ਹੈ। ਸੋ ਉਹ ਵੀ ਨਹੀਂ ਜ਼ਿਕਰ, ਔਰ ਨਾ ਹੀ ਇਹ ਜ਼ਿਕਰ ਹੈ ਕਿ ਕਿਹਨੇ ਇਹ ਰਿਲੀਜ਼ ਕੀਤਾ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਤੁਲਨਾ ਜਿਹੜੇ ਇੰਦਰਾ ਗਾਂਧੀ ਨਾਲ ਜਿਹੜੇ ਪੋਸਟਰ ਦੇ ਵਿੱਚ ਕੀਤੀ ਗਈ ਸੀ, ਉਹਦੇ 'ਚ ਵੀ ਇਹੋ ਕੁਛ ਕੀਤਾ ਗਿਆ ਸੀਗਾ। ਸੋ ਇਹ ਦਿਲਚਸਪ ਗੱਲ ਹੈ ਕਿ ਕਿਹੜੀ ਕਿਸਾਨ ਯੂਨੀਅਨ ਜਿਹੜੀ ਇਸ ਤਰ੍ਹਾਂ ਆ ਗਈ। ਲੋਕ ਇੱਕ ਦੂਜੇ ਤੋਂ ਪੁੱਛਦੇ ਫਿਰਦੇ ਆ ਕਿ ਇਹ ਕਿਹੜਾ ਧੜਾ ਹੋ ਗਿਆ ਜੀ ਜਿਹੜਾ ਸਿੱਧਾ ਹੀ ਹੋ ਤੁਰਿਆ। ਅੱਗੇ ਵਿੰਗ ਵਲਾਵਾਂ ਪਾ ਕੇ ਤੇ ਇੱਧਰ ਉੱਧਰ ਕਰਦੇ ਜਾਂਦੇ ਸੀ ਅੱਟਾ ਸੱਟਾ, ਇਹ ਤੇ ਸਿੱਧੇ ਹੀ ਜਿਹੜੇ ਆ ਡਾਂਡੇ ਮਿੰਡੇ ਹੋ ਗਏ ਆ, ਕਿਹੜੇ ਆ ਗਏ ਆ। ਤਾਂ ਇਹ ਮੇਰੇ ਖਿਆਲ ਦੇ ਨਾਲ ਇਹ ਕੋਈ ਆਏ ਨਹੀਂ, ਇਹ ਆਪ ਹੀ ਹੈ ਜਿਨ੍ਹਾਂ ਨੇ ਇੱਧਰੋਂ ਕਾਲਾ ਮਾਲਾ ਕੀਤਾ। ਜਿਸ ਤਰੀਕੇ ਨਾਲ ਅੱਗੇ ਇਹਨਾਂ ਦੀ ਪੋਸਟਰ ਜੰਗ ਚੱਲੀ ਹੈ, ਤਾਂ ਇਹ ਪੋਸਟਰ ਜੰਗ ਦਾ ਹੀ ਹਿੱਸਾ ਹੈ ਕਿ ਲੋਕਾਂ ਦੇ ਵਿੱਚ ਭਰਮ ਭੁਲੇਖਾ ਪਾਉਣ ਲਈ ਕੋਈ ਆਪਣਾ ਹੀ ਇਸ ਤਰ੍ਹਾਂ ਦਾ ਕੰਮ ਕਰਦਾ ਪਿਆ। ਪਰ ਇਹ ਜੋ ਸੰਵਿਧਾਨ ਦੇ ਵਿੱਚ ਐਕਟ ਆ, ਉਹਦੀ ਉਲੰਘਣਾ ਹੈ, ਸਰਾਸਰ ਉਹਦੀ ਉਲੰਘਣਾ ਹੈ। ਕਿਉਂਕਿ ਇਹ ਐਕਟ ਦੇ ਵਿੱਚ ਇਹ ਮੱਧ ਆ ਕਿ ਜਦੋਂ ਵੀ ਕੋਈ ਜਨਤਕ ਥਾਵਾਂ ਤੇ ਪੋਸਟਰ ਲੱਗਣੇ ਆ, ਉਹਦੇ ਥੱਲੇ ਇਹਨੂੰ ਜਾਰੀ ਕਰਤਾ, ਔਰ ਦੂਸਰਾ ਕਿ ਕਿੱਥੋਂ ਇਹ ਕਿਹੜੇ ਛਾਪੇਖਾਨੇ ਤੋਂ ਛਾਪਿਆ ਗਿਆ ਪੋਸਟਰ, ਇਹ ਸਭ ਕੁਝ ਲਿਖਣਾ ਜ਼ਰੂਰੀ ਹੈ। ਸੋ ਜੇਕਰ ਇਹ ਵੋਟਾਂ ਦੀ ਖਾਤਰ ਕੋਈ ਸਿਆਸੀ ਸਟੰਟ ਹੈ ਤੇ ਇਹਦੇ ਤੇ ਕਾਰਵਾਈ ਪੱਕੀ ਹੋਣੀ ਚਾਹੀਦੀ ਹੈ। ਜੀ ਜੀ। ਖੇਤੀ ਮੰਤਰੀ ਨੇ ਮੰਨ ਲਿਆ ਵੀ ਚਿੱਟੇ ਮੱਛਰ ਦਾ ਹੋ ਗਿਆ ਹਮਲਾ। ਖੇਤੀ ਮੰਤਰੀ ਦੇ ਕੋਲ ਹੋਰ ਕੋਈ ਚਾਰਾ ਵੀ ਹੈ ਨਹੀਂ ਜੀ। ਪਿਛਲੇ ਵਾਰੀ ਇਹਨੇ ਮੰਨਣ 'ਚ ਦੇਰ ਕਰ ਦਿੱਤੀ ਸੀ ਤੇ ਫਿਰ ਮੁੜ ਕੇ ਬਾਦਲ ਸਾਹਿਬ ਨੂੰ ਅੜਨਾ ਪਿਆ ਸੀਗਾ। ਇੱਕ ਵੇਲਾ ਤੇ ਇਹ ਵੀ ਆ ਗਿਆ ਸੀਗਾ ਕਿ ਇੰਝ ਲੱਗਦਾ ਸੀ ਕਿ ਇਹਨਾਂ ਨੂੰ ਮੰਨਣਾ ਪੈ ਜਾਣਾ। ਤੋਤਾ ਸਿੰਘ ਜੀ ਕਈ ਦਿਨ ਦਿੱਲੀ ਰਹੇ ਸੀ ਉਦੋਂ ਕਿ ਲੋਕ ਸੀਗੇ ਜਿਹੜੇ ਅਸਤੀਫੇ ਤੋਂ ਘੱਟ ਮੰਨਦੇ ਨਹੀਂ ਸੀ, ਪਰ ਐਤਕੀ ਛੇਤੀ ਉਹ ਹੀ ਮੰਨ ਗਏ। ਉਹਨਾਂ ਨੂੰ ਪਤਾ ਸੀ ਕਿ ਭਾਰ ਹੈ ਜਿਹੜਾ ਸਾਰਾ ਮੇਰੇ ਤੇ ਪੈਣਾ। ਐਤਕੀ ਉਹਨਾਂ ਨੇ ਸਾਫ਼ ਕਹਿ ਦਿੱਤਾ, ਕਹਿੰਦੇ ਜੀ ਕਿ ਚਿੱਟਾ ਮੱਛਰ ਆ ਗਿਆ ਹੈ ਜਿਹਦੇ ਤੋਂ ਹੁਣ ਨਰਮੇ ਨੂੰ ਬਚਾਉਣਾ ਮੁਸ਼ਕਿਲ ਹੈ। ਯਾਨੀ ਬਾਹਾਂ ਆਲਮੋਸਟ ਇਹਨਾਂ ਨੇ ਖੜੀਆਂ ਕਰ ਦਿੱਤੀਆਂ ਕਿ ਭਾਈ ਜੱਟਾ ਤੂੰ ਰੱਬ ਦੇ ਹਵਾਲੇ, ਤੇਰੀ ਕਿਸਮਤ ਤੂੰ ਜਾਣੇ। ਸੋ ਉਹ ਇਹਨੂੰ ਉਹਦੇ ਹਾਲ ਤੇ ਛੱਡ ਦਿੱਤਾ ਹੈ। ਦੇਖੋ ਅੱਜ ਕੀ ਕਹਿ ਰਹੇ ਆ, ਅੱਜ ਕਹਿ ਰਹੇ ਆ ਜੀ ਕਿ ਨਵੀਂ ਖੋਜ ਦੀ ਲੋੜ ਹੈ। ਵੀ ਜਾਨੀ ਜੋ ਮੱਛਰ ਲਈ ਰੋਕਥਾਮ ਅਸੀਂ ਕੀਤੀ ਹੈ ਉਹ ਜਿਹੜੀ ਹੈ ਕਾਰਗਰ ਨਹੀਂ ਹੈ। ਪਰਸੋਂ ਚੌਥ ਸਾਡੇ ਇੱਥੇ ਹਲਕੇ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਏ ਸਨ ਤੇ ਮੈਂ ਉਹਨਾਂ ਨੂੰ ਜਾਣੂ ਕਰਵਾਇਆ ਸੀਗਾ ਕਿ ਸਰਦਾਰ ਸਾਹਿਬ ਹਮਲਾ ਹੋ ਗਿਆ ਚਿੱਟੇ ਮੱਛਰ ਦਾ, ਤੁਸੀਂ ਕੀ ਕਰਦੇ ਪਏ ਹੋ। ਉਹਦਾ ਜਵਾਬ ਸੀ, ਕਹਿੰਦਾ ਕਾਕਾ ਅਸੀਂ ਵੱਟਾਂ ਤੋਂ ਘਾਹ ਖੁਦਵਾ ਰਹੇ ਹਾਂ। ਦੇਖੋ ਆ ਜਵਾਬ ਸੀ ਮੁੱਖ ਮੰਤਰੀ ਦਾ। ਮੈਂ ਕਿਹਾ ਸੀ ਵੱਟਾਂ ਦੇ ਵਿੱਚੋਂ ਇਹ ਕੋਈ ਹੈ ਤੇ ਹੈ ਨਹੀਂ ਕਿ ਖੁੱਡਾਂ ਚੋਂ ਨਿਕਲਣਾ ਚਿੱਟਾ ਮੱਛਰ, ਤੇ ਤੁਸੀਂ ਵੱਟਾਂ ਤੋਂ ਘਾਹ ਖਦਵਾਈ ਜਾਂਦੇ। ਕਹਿੰਦੇ ਨਹੀਂ ਜੀ ਅਸੀਂ ਸੜਕਾਂ ਤੋਂ ਵੀ ਪਟਵਾਈ ਜਾਂਦੇ ਹਾਂ। ਸੋ ਇਹੋ ਜਿਹਾ ਜਵਾਬ ਉਹਨਾਂ ਦਾ ਸੀ, ਉਹੋ ਜਿਹਾ ਹੁਣ ਜਵਾਬ ਇਹਦਾ ਖੇਤੀ ਮੰਤਰੀ ਦਾ ਜੀ। ਦੇਖੋ ਜੇਕਰ ਤੁਸੀਂ ਕੋਈ ਖੋਜ ਨਹੀਂ ਕਰ ਸਕੇ, ਹੁਣ ਦੇਖੋ ਖੋਜ ਉੱਥੇ ਜਾ ਕੇ ਫੁੰਮਣ ਸਿਉ ਨੇ ਕਰਨੀ ਹੈ। ਤੁਸੀਂ ਪਿਛਲੇ ਸਾਲ ਅਗਸਤ ਦੇ ਵਿੱਚ, ਜੁਲਾਈ ਅਗਸਤ ਦੇ ਵਿੱਚ ਇਹੋ ਜਿਹਾ ਹਮਲਾ ਚੱਲ ਚੁੱਕੇ ਹੋ, ਦੁਬਾਰਾ ਫਿਰ ਜੁਲਾਈ ਅਗਸਤ ਆ ਗਿਆ, ਤੁਸੀਂ 10 ਮਹੀਨੇ ਕਿੱਥੇ ਸੁੱਤੇ ਰਹੇ ਸੀ। ਤੁਸੀਂ ਜੇਕਰ ਨਹੀਂ ਖੋਜ ਕਰ ਸਕੇ, ਮੰਨ ਲਓ ਤੁਹਾਨੂੰ ਨਹੀਂ, ਕਈ ਇਹੋ ਜਿਹੀਆਂ ਬਿਮਾਰੀਆਂ ਹੈ ਜਿਨ੍ਹਾਂ ਦਾ ਇਲਾਜ ਲੱਭਣ ਲਈ ਸਦੀਆਂ ਲੱਗ ਜਾਂਦੀਆਂ, ਐਸੀ ਗੱਲ ਨਹੀਂ, ਅਸੀਂ ਇਸ ਮਾਮਲੇ 'ਚ ਇਹਨਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਪਰ ਤੁਸੀਂ ਜੇਕਰ ਇਲਾਜ ਨਹੀਂ ਸੀ ਲੱਭ ਸਕੇ, ਤੋੜ ਨਹੀਂ ਸੀ ਲੱਭ ਸਕੇ ਚਿੱਟੇ ਮੱਛਰ ਦਾ, ਤੇ ਘੱਟੋ ਘੱਟ ਜਨਤਕ ਰੂਪ 'ਚ ਕਿਸਾਨਾਂ ਨੂੰ ਇਹ ਤੇ ਕਹਿ ਦਿੰਦੇ ਕਿ ਭਾਈ ਨਰਮਾ ਨਾ ਬੀਜੋ। ਇਹਨਾਂ ਨੇ ਕੀ ਕਿਹਾ, ਇਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਿਰਫ ਇਹ ਜਤਾਉਣ ਲਈ ਕਿ ਕਿਸਾਨਾਂ ਦਾ ਭਰੋਸਾ ਸਰਕਾਰ ਤੇ ਕਾਇਮ ਹੈ, ਇਹਨਾਂ ਨੇ ਕਿਹਾ ਕਿ ਜਿਹੜਾ 3,96,000 ਹੈਕਟੇਅਰ ਰਕਬਾ ਸੀ ਪਿਛਲੇ ਸਾਲ ਵਾਲਾ, ਉਹ ਐਤਕੀ ਅਸੀਂ 5 ਲੱਖ ਹੈਕਟੇਅਰ ਕਰਨਾ ਹੀ ਕਰਨਾ। ਉਹ ਬੜੇ ਜੰਗੀ ਪੱਧਰ ਤੇ ਉਹਨਾਂ ਨੇ ਕਿਹਾ ਸੀ ਅਸੀਂ ਵੱਧ ਬਚਾਉਣਾ ਨਰਮਾ ਲੋਕਾਂ ਨੂੰ। ਤੁਸੀਂ ਵੱਧ ਬਚਾਉਣ ਦੇ ਚੱਕਰ 'ਚ ਲੋਕਾਂ ਦਾ ਕੁੰਡਾ ਫੇਰ ਕਰਵਾ ਦਿੱਤਾ। ਜੇ ਤੁਹਾਨੂੰ ਪਤਾ ਸੀ ਕਿ ਤੁਹਾਡੇ ਕੋਲ ਕੰਟਰੋਲ ਨਹੀਂ ਹੈ, ਤੁਹਾਡੇ ਕੋਲ ਕੋਈ ਇਹੋ ਜਿਹੀ ਕਾਢ ਨਹੀਂ ਹੈ, ਤੁਹਾਡੇ ਕੋਲ ਇਹੋ ਜਿਹਾ ਕੋਈ ਪ੍ਰਬੰਧ ਨਹੀਂ, ਤੇ ਤੁਸੀਂ ਨਰਮਾ ਬਚਾਉਣ ਨਹੀਂ ਸੀ ਦੇਣਾ ਲੋਕਾਂ ਨੂੰ।
ਹੁਣ ਘਾਟਾ ਕਿੱਥੇ ਹੋਏਗਾ? ਦੇਖੋ, ਨਰਮੇ ਦੀ ਬਜਾਉਤ ਕਰਨ ਤੇ ਕਿੱਲੇ ਦਾ 5-7 ਹਜ਼ਾਰ ਰੁਪਇਆ ਖਰਚਾ ਆ ਜਾਂਦਾ ਹੈ। ਜੀ ਜੀ। ਹੁਣ ਜਿਹਨੂੰ ਨਰਮਾ ਵਾਹੁਣਾ ਪੈ ਗਿਆ, ਵਾਹ ਕੇ ਉਹਨੇ ਦੁਬਾਰਾ ਝੋਨਾ ਲਾਇਆ, ਉਹਨੂੰ ਬੋਰ ਵੀ ਕਰਨਾ ਪਵੇਗਾ, ਕਿਉਂਕਿ ਉਹਦੇ ਕੋਲ ਬੋਰ ਨਹੀਂ, ਤਾਂ ਹੀ ਤੇ ਉਹ ਨਰਮਾ ਲਾਈ ਜਾਂਦਾ ਹੈ ਨਾ। ਜੇ ਮੋਟਰ ਬਿਲਕੁਲ। ਦਾ ਪ੍ਰਬੰਧ ਹੋਵੇ ਤੇ ਅਗਲਾ ਚੱਕਰਾਂ 'ਚ ਨਾ ਪਵੇ। ਹੁਣ ਉਹਨੂੰ ਮੋਟਰ ਵੀ ਲਵਾਉਣੀ ਪਏਗੀ, ਬੋਰ ਵੀ ਕਰਾਉਣਾ ਪਏਗਾ। 5-7 ਹਜ਼ਾਰ ਜਿਹੜਾ ਉਹ ਮਿੱਟੀ ਹੋਇਆ, ਬਾਅਦ 'ਚ 5-7 ਹਜ਼ਾਰ ਝੋਨੇ ਤੇ ਲਾਉਣਾ ਪਵੇਗਾ। ਘੱਟੋ ਘੱਟ 4-5 ਹਜ਼ਾਰ ਤੇ ਝੋਨੇ ਤੇ ਵੀ ਖਰਚਾ ਆਏਗਾ ਨਾ ਕਿੱਲੇ ਦਾ, ਤੇ ਉਹਦਾ ਤੇ 12-13 ਹਜ਼ਾਰ 14 ਹਜ਼ਾਰ ਰੁਪਇਆ ਤੇ ਇੱਧਰ ਹੀ ਵੜ ਗਿਆ, ਤੇ ਆਮਦਨ ਦੱਸੋ ਉਹਦੀ ਕੀ ਠੀਕਰੀਆਂ ਹੋਣੀਆਂ? ਤੇ ਇਹ ਤੁਸੀਂ ਉਹਦਾ ਬਚਾ ਸਕਦੇ ਸੀ। ਔਰ ਜੇ ਹੁਣ ਨੁਕਸਾਨ ਹੋਇਆ, ਤੁਸੀਂ ਆਪਣੀ ਇਮੇਜ ਬਚਾਉਣ ਲਈ ਜੇ ਉਹ ਨਰਮੇ ਲਈ ਪ੍ਰੇਰਿਤ ਕੀਤਾ ਕਿਸਾਨ ਨੂੰ, ਤੇ ਇਹਦੇ ਵਿੱਚ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਨਰਮਾ ਵਾਹਿਆ ਜਾਂ ਜਿਨ੍ਹਾਂ ਲੋਕਾਂ ਦਾ ਨਰਮਾ ਅੱਗੇ ਜਾ ਕੇ ਖਰਾਬ ਹੋ ਕੇ ਮਿੱਟੀ ਹੋਏਗਾ, ਉਹਨਾਂ ਸਾਰਿਆਂ ਨੂੰ ਮੁਆਵਜ਼ਾ ਦਿਓ। ਜੇਕਰ ਬਿਲਕੁਲ ਤੁਸੀਂ ਮੰਨ ਚੁੱਕੇ ਹੋ ਕਿ ਚਿੱਟੇ ਮੱਛਰ ਦਾ ਹਮਲਾ ਸਾਡੇ ਤੋਂ ਰੋਕਥਾਮ ਨਹੀਂ ਹੋ ਰਹੀ, ਤੇ ਇਹਦੇ 'ਚ ਤੁਹਾਡਾ ਮੁਆਵਜ਼ਾ ਦੇਣਾ ਬਣਦਾ ਹੈ। ਬਣਦਾ ਹੈ। ਜੀ ਜੀ। ਕਹਿੰਦੇ ਜੀ ਸੁਨੀਲ ਜਾਖੜ ਸਿਆਪਾ ਪਾ ਚੱਲਿਆ ਸੀ, ਕਾਂਗਰਸੀਆਂ ਨੇ ਐਨ ਮੌਕੇ ਤੇ ਰੋਕਿਆ। ਜਾਖੜ ਬਿਲਕੁਲ ਜੀ ਖਖੜੀਆਂ ਕਰੇਲੇ ਕਰ ਚੱਲਿਆ ਸੀ, ਕੱਲ ਲੋੜਾ ਮਾਰ ਚੱਲਿਆ ਸੀ, ਜੀ ਪਰ ਐਨ ਮੌਕੇ ਤੇ ਇਹਨਾਂ ਨੇ ਸਾਂਭ ਲਿਆ। ਖਲਰ ਜਿਹੜਾ ਸੀ ਉਹ ਖਿਲਰਿਆ ਨਹੀਂ। ਅਸਲ ਦੇ ਵਿੱਚ ਕੱਲ ਜਦੋਂ ਕਾਂਗਰਸੀ ਭਵਨ ਤੋਂ ਬਾਹਰ ਜਾ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਤਾਂ ਪੱਤਰਕਾਰਾਂ ਦੇ ਉਦੋਂ ਹੀ ਖੁੜਕ ਗਈ ਗੱਲ ਕਿ ਇਹ ਕੋਈ ਮਾਜਰਾ ਹੋ ਰਿਹਾ। ਨਹੀਂ ਤੇ ਜੇ ਆਮ ਮੁੱਦਿਆਂ ਦੀ ਕੋਈ ਪ੍ਰੈਸ ਕਾਨਫਰੰਸ ਕਰਨੀ ਹੁੰਦੀ ਤੇ ਇੱਥੇ ਕਰ ਲੈਂਦੇ, ਪਰ ਉਹਨਾਂ ਨੇ ਪ੍ਰੈਸ ਕਲੱਬ 'ਚ ਸੱਦਿਆ ਪੱਤਰਕਾਰਾਂ ਨੂੰ, ਤੇ ਨਾਲ ਇਹ ਵੀ ਅੰਦਰ ਖਾਤੇ ਸੁਨੇਹਾ ਲਾ ਦਿੱਤਾ ਕਿ ਅੱਜ ਮੈਂ ਕੁਝ ਹੋਰ ਹੀ ਕਹਿਣਾ ਤੇ ਜ਼ਰੂਰ ਆਇਓ। ਜੀ। ਪੱਤਰਕਾਰ ਤਿਆਰ ਸਨ, ਪਰ ਐਨ ਮੌਕੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਸੱਜੇ ਖੱਬੇ ਰਹਿੰਦੇ ਆ, 9 ਵਿਧਾਇਕ ਉੱਥੇ ਪਹੁੰਚ ਗਏ। ਇੱਕ ਨਹੀਂ, ਅੱਧਾ ਨਹੀਂ, ਪੂਰੇ 9 ਵਿਧਾਇਕ ਉੱਥੇ ਪਹੁੰਚ ਗਏ। ਉਹਨਾਂ ਨੇ ਪੱਤਰਕਾਰਾਂ ਨੂੰ ਵੀ ਟੋਇਆ ਕਿ ਹਾਂਜੀ ਕਿਹੜੇ ਮੁੱਦੇ ਤੇ ਪ੍ਰੈਸ ਕਾਨਫਰੰਸ ਕਰਨੀ ਹੈ, ਕੁਝ ਦੱਸਿਆ। ਜਾਖੜ ਸਾਹਿਬ ਨੇ ਇੱਧਰ ਉੱਧਰ ਦੀਆਂ ਮਾਰੀਆਂ, 1 ਮਿੰਟ ਵੀ ਜਾਖੜ ਨੂੰ ਇਕੱਲਿਆਂ ਨਹੀਂ ਛੱਡਿਆ। ਫਿਰ ਉਹਨੂੰ ਸਮਝਾਉਣ 'ਚ ਰਾਜੀ ਹੋ ਗਿਆ। ਫਿਰ ਜਾਖੜ ਸਾਹਿਬ ਕਾਂਟਾ ਬਦਲ ਕੇ ਕਹਿੰਦੇ ਮੈਂ ਤੇ ਕਿਸਾਨਾਂ ਦੇ ਮੁੱਦਿਆਂ ਤੇ ਇਹ ਜਿਹੜੀ ਕਰਨੀ ਸੀ ਪ੍ਰੈਸ ਕਾਨਫਰੰਸ। ਹੁਣ ਕਿਸਾਨਾਂ ਦੇ ਮੁੱਦਿਆਂ ਤੇ ਅੱਗੇ ਵੀ ਪ੍ਰੈਸ ਕਾਨਫਰੰਸ ਹੁੰਦੀ ਹੈ, ਉਹ ਹਮੇਸ਼ਾ ਕਾਂਗਰਸੀ ਭਵਨ 'ਚ ਕਰਦੇ ਆ, ਪਰ ਐਤਕੀ ਪ੍ਰੈਸ ਕਲੱਬ ਦੇ ਵਿੱਚ ਗਏ ਤੇ ਉਹਨਾਂ ਦੇ ਜਿਹੜੇ ਚਿਹਰੇ ਤੇ ਸ਼ਿਕਨ ਭਾਵ ਸਨ, ਜਿਹੜੇ ਮੱਥੇ ਦੀਆਂ ਤਿਉੜੀਆਂ ਸਨ, ਪੱਤਰਕਾਰਾਂ ਨੇ ਪੜ੍ਹ ਲਈਆਂ ਕਿ ਇਹਨਾਂ ਦੇ ਵਿੱਚ ਇੱਕ ਗਹਿਰਾ ਰਾਜ ਛੁਪਿਆ ਹੋਇਆ। ਦੱਸਦੇ ਇਹ ਹੈ ਕਿ ਜਾਖੜ ਸਾਹਿਬ ਥੋੜੇ ਜਿਹੇ ਨਾਰਾਜ਼ ਨੇ, ਔਰ ਨਾਰਾਜ਼ਗੀ ਸੁਭਾਵਿਕ ਆ, ਕਿਉਂਕਿ ਲਾਰਾ ਲਾਇਆ ਗਿਆ ਸੀਗਾ ਵਿਰੋਧੀ ਧਿਰ ਦੇ ਨੇਤਾ ਤੋਂ। ਜਦੋਂ ਇਹਨੂੰ ਹਟਾਇਆ ਗਿਆ, ਚੰਨੀ ਨੂੰ ਬਣਾਇਆ ਗਿਆ, ਇਹਨੂੰ ਕਿਹਾ ਗਿਆ ਸੀਗਾ ਕਿ ਤੈਨੂੰ ਰਾਜ ਸਭਾ ਦਾ ਵੀਜ਼ਾ ਲਾ ਦਿਆਂਗੇ, ਪਰ ਹੋਇਆ ਕਿ ਪਹਿਲਾਂ ਸ਼ਮਸ਼ੇਰ ਸਿੰਘ ਦੂਲੋ ਤੇ ਪ੍ਰਤਾਪ ਸਿੰਘ ਬਾਜਵਾ ਉਹ ਆਪਣੀ ਟਿਕਟ ਮਿਲਾ ਗਏ। ਬਾਅਦ 'ਚ ਵਾਰੀ ਆਈ ਬੀਬੀ ਅੰਬਿਕਾ ਸੋਨੀ, ਉਹ ਦਾ ਮਰ ਗਈ। ਜਾਖੜ ਸਾਹਿਬ ਨੂੰ ਪਤਾ ਲੱਗ ਗਿਆ ਕਿ ਫਿਰੋਜ਼ਪੁਰ ਦੇ ਵਿੱਚੋਂ ਅੱਗੇ ਮੈਂ ਲੋਕ ਸਭਾ ਦੀ ਚੋਣ ਹਾਰ ਚੁੱਕਾ, ਅਬੋਹਰ ਦੇ ਵਿੱਚ ਐਤਕੀ ਜਿਹੜਾ ਕੰਮ ਆ ਉਹ ਸਖਤ ਆ, ਕਿਉਂਕਿ ਅੱਗੇ ਜਾਖੜ ਸਾਹਿਬ ਨੂੰ ਲੋਕਾਂ ਨੇ ਬੜੇ ਵੱਡੇ ਫਰਕ ਨਾਲ ਜਿਤਾਇਆ ਸੀ। ਵੱਡਾ ਫਰਕ ਤੇ ਨਹੀਂ ਕਹਿ ਸਕਦੇ, ਪਰ ਬੜੀ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਆਸ ਨਾਲ ਜਿਤਾਇਆ ਸੀਗਾ, ਪਰ ਐਤਕੀ ਉਹ ਆਸ ਜਿਹੜੀ ਉਨੀ ਫਲੀ ਨਹੀਂ। ਸੋ ਜਾਖੜ ਸਾਹਿਬ ਨੂੰ ਕਿਤੇ ਨਾ ਕਿਤੇ ਆਪਣਾ ਜਿਹੜਾ ਸਿਆਸੀ ਕੈਰੀਅਰ ਸੁਰੱਖਿਅਤ ਕਰਨ ਦਾ ਉਹ ਸੰਸਾ ਝੋਰਾ ਵੀ ਹੈ। ਪਰ ਦੂਜੇ ਪਾਸੇ ਇਹਨਾਂ ਨੂੰ ਜਿਸ ਤਰੀਕੇ ਨਾਲ ਨਜ਼ਰਅੰਦਾਜ਼ ਕੀਤਾ ਗਿਆ, ਨਜ਼ਰਅੰਦਾਜ਼ ਕਰਨਾ ਨਹੀਂ ਸੀ ਬਣਦਾ, ਕਿਉਂਕਿ ਬੜੇ ਧੜੱਲੇਦਾਰ ਨੇਤਾ ਨੇ, ਬੜੇ ਪੜ੍ਹੇ ਲਿਖੇ ਤੇ ਬੜੇ ਸੂਝਵਾਨ ਬੁਲਾਰੇ ਆ। ਪਰ ਹੁਣ ਦੇਖੋ ਇਹ ਜਿਹੜੀ ਕੰਪੇਨ ਇਹਨਾਂ ਨੇ ਕੰਪੇਨ ਨੀਤੀ ਅਖਤਿਆਰ ਕੀਤੀ, ਉਹਦੇ 'ਚ ਜਾਖੜ ਨੂੰ ਚੁੱਕ ਕੇ ਅੰਮ੍ਰਿਤਸਰ ਦਾ ਇੰਚਾਰਜ ਲਾ ਦਿੱਤਾ। ਹੁਣ ਕਿੱਥੇ ਅਬੋਹਰ ਹੈ, ਕਿੱਥੇ ਅੰਮ੍ਰਿਤਸਰ ਹੈ, ਦੋਨਾਂ ਦਾ ਜਿੱਦਾਂ ਕਹਿ ਲਈਏ 300 ਕਿਲੋਮੀਟਰ ਦਾ ਫਰਕ ਹੈ। ਸੋ ਇਹਨਾਂ ਚੀਜ਼ਾਂ ਤੋਂ ਨਾਰਾਜ਼ਗੀ ਜਾਪਦੀ ਹੈ ਕਿ ਕਿਤੇ ਨਾ ਕਿਤੇ ਉਹ ਰਾਜੀ ਨਹੀਂ, ਤੇ ਜਿਹੜੀ ਪ੍ਰੈਸ ਕਾਨਫਰੰਸ ਦੱਸਦੇ ਕਰਨੀ ਸੀ, ਕਰਨੀ ਇਹਨੇ ਕੈਪਟਨ ਦੇ ਉਲਟ ਸੀ। ਸੋ ਬਹੁਤ ਜ਼ਿਆਦਾ ਵੱਡਾ ਝਟਕਾ ਲੱਗਣ ਵਾਲਾ ਸੀ, ਪਰ ਐਨ ਮੌਕੇ ਤੇ ਇਹਨਾਂ ਨੇ ਮੌਕਾ ਸਾਂਭ ਲਿਆ। ਪਰ ਗੱਲ ਇਹ ਹੈ ਕਿ ਅੱਗ ਦੇ ਅੰਗਿਆਰਾਂ ਉੱਤੇ ਸੁੱਕਾ ਘਾਹ ਪਾ ਕੇ ਤੁਸੀਂ ਅੱਗ ਕਿੰਨੀ ਕੁ ਦੇਰ ਰੋਕ ਸਕੋਗੇ? ਬਿਲਕੁਲ ਬਿਲਕੁਲ, ਭਾਂਬੜ ਤਾਂ ਮਚਣਗੇ ਬਾਅਦ 'ਚ। ਅੱਗੇ ਵਧਦੇ ਆ ਮਿੰਟੂ ਜੀ। ਵੀ ਪੰਜਾਬ ਤੋਂ ਲੈ ਕੇ ਦੇਸ਼ ਭਰ 'ਚ ਇੱਕ ਵਾਰ ਫਿਰ ਨਸ਼ੇ ਦਾ ਮੁੱਦਾ ਉੱਭਰਿਆ। ਹਾਂ ਬਿਲਕੁਲ, ਜਿਵੇਂ ਆਪਾਂ ਪਿੱਛੇ ਫਿਲਮ ਦੀ ਗੱਲ ਕਰਕੇ ਆਏ ਹਾਂ ਕਿ ਦੇਖੋ
ਸਾਡੇ ਇੱਥੇ 70 ਵਿਸ਼ਕੇ, ਸਾਡੇ ਇੱਥੇ ਚਿੱਟਾ ਹੀ ਚਿੱਟਾ ਹੋ ਗਿਆ, ਜਿਵੇਂ ਕਹਿੰਦੇ ਕਿ ਚਿੱਟਾ ਹੀ 70, ਚਿੱਟਾ ਹੀ ਕਫਨ, ਚਿੱਟਾ ਹੀ ਖਾਣ ਨੂੰ, ਚਿੱਟਾ ਹੀ ਪੀਣ ਨੂੰ, ਚਿੱਟਾ ਹੀ ਜੀ। ਚਿੱਟਾ ਹੋ ਗਿਆ। ਪਰ ਕੌਮੀ ਮੀਡੀਆ ਦੇ ਕੰਨ ਤੇ ਜੂੰ ਨਹੀਂ ਸਰਕੀ। ਸਾਡੀ ਜਿਹੜੀ ਚੀਖੋ ਪੁਕਾਰ ਆ ਉਹਨਾਂ ਤੱਕ ਨਹੀਂ ਸੀ ਪਹੁੰਚੇ। ਫਿਲਮ ਆਈ, ਫਿਲਮ ਹੈ, ਆਪਾਂ ਨੂੰ ਵੀ ਪਤਾ ਹੈ ਕਿ ਫਿਲਮ ਜੋ ਵੀ ਬਣਦੀ ਉਹ ਕਮਾਈ ਲਈ ਬਣਦੀ ਹੈ, ਜੀ ਇਹ ਜੀ ਉਹਨਾਂ ਦਾ ਰੁਜ਼ਗਾਰ ਆ ਔਰ ਇਹ ਕਲਾ ਨਾਲ ਜੁੜਿਆ ਰੁਜ਼ਗਾਰ ਆ। ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਸਾਡੇ ਦਰਦ ਨੂੰ ਮਹਿਸੂਸ ਕਰਕੇ ਸਾਡੇ ਦਰਦ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲਿਖਿਆ, ਨਹੀਂ, ਉਹਨਾਂ ਦੀ ਕਾਰੋਬਾਰੀ ਸੋਚ ਵੀ ਇਹਦੇ ਨਾਲ ਜੁੜਦੀ ਹੈ। ਪਰ ਫਾਇਦਾ ਸਾਡੇ ਪੰਜਾਬ ਨੂੰ ਇਹ ਹੋਇਆ ਕਿ ਇਹਦੇ ਤੇ ਚਰਚਾ ਹੋਈ, ਇਸ ਵਾਰ ਡਿਬੇਟ ਹੋਏ, ਵੱਡੇ ਵੱਡੇ ਵਿਚਾਰਾਂ ਹੋਈਆਂ, ਤਕਰਾਰ ਹੋਏ। ਇਹ ਜੀ ਤਕਰਾਰ ਕਾਹਦੇ ਹੋਏ ਡਿਬੇਟਾਂ ਦੇ ਵਿੱਚ ਕਿ ਕੀ ਪੰਜਾਬ ਦੀ ਵਾਸਤਵਿਕਤਾ ਇਹੋ ਜਿਹੀ ਹੈ ਜੋ ਫਿਲਮ 'ਚ ਦਿਖਾਈ ਗਈ ਹੈ ਜਾਂ ਨਹੀਂ। ਤਾਂ ਇਹਦੇ 'ਚ ਬਹੁ ਗਿਣਤੀ ਲੋਕਾਂ ਦਾ ਖਿਆਲਾਤ ਇਹ ਹੀ ਸੀਗਾ ਕਿ ਹਾਲਾਤ ਜਿਹੜੇ ਆ ਬਦਤਰ ਆ। ਹੁਣ ਇੱਦਾਂ ਹੀ ਜੋ ਸਾਡਾ ਰੇਡੀਓ ਮੀਡੀਆ ਹੈ ਪੰਜਾਬੀਆਂ ਦਾ, ਅਖਬਾਰ ਹੈ, ਇੱਥੋਂ ਤੱਕ ਕਿ ਵੱਡੇ ਵੱਡੇ ਅੰਗਰੇਜ਼ੀ ਅਖਬਾਰ ਹੈ ਜਿਹੜੇ, ਉਹ ਵੀ ਨਸ਼ੇ ਦੇ ਮੁੱਦੇ ਤੇ ਨਵੀਂ ਤੋਂ ਨਵੀਂ ਸਟੋਰੀ ਕੱਢ ਰਹੇ ਆ। ਸੋ ਇੱਕ ਬਹੁਤ ਵਿਆਪਕ ਪੱਧਰ ਤੇ ਚਰਚਾ ਦੁਬਾਰਾ ਛਿੜੀ ਹੈ ਔਰ ਇਸ ਵਾਰ ਦਿਲਚਸਪ ਗੱਲ ਇਹ ਰਹੀ ਕਿ ਪਹਿਲਾਂ ਇਹ ਚਰਚਾ ਸਿਆਸਤ ਛੇੜਦੀ ਆਈ ਹੈ, ਪਰ ਇਸ ਵਾਰ ਇਹ ਚਰਚਾ ਫਿਲਮ ਨੇ ਛੇੜੀ ਔਰ ਫਿਲਮ ਤੋਂ ਬਾਅਦ ਇੱਕ ਵਿਆਪਕ ਪੱਧਰ ਤੇ ਬਹਿਸ ਚੱਲੀ ਹੈ। ਬਹੁਤ ਸਾਰੇ ਰੇਡੀਓ ਤੇ ਡਿਬੇਟ ਹੋ ਰਹੇ ਆ, ਬਹੁਤ ਸਾਰੀਆਂ ਅਖਬਾਰਾਂ ਸਟੋਰੀਆਂ ਲਾ ਰਹੀਆਂ, ਆਮ ਸੱਥਾਂ ਭੱਠਾਂ 'ਚ ਵੀ ਗੱਲ ਚੱਲਦੀ ਪਈ ਹੈ ਕਿ ਅਸੀਂ ਕਿੱਥੇ ਖੜੇ ਹਾਂ। ਤਾਂ ਮੇਰੇ ਖਿਆਲ ਨਾਲ ਇੱਕ ਚੰਗੀ ਗੱਲ ਆ ਕਿ ਵਿਚਾਰ ਤੇ ਤਕਰਾਰ, ਦੇਖੋ ਜਦੋਂ ਵਿਚਾਰਾਂ ਦਾ ਤਕਰਾਰ ਹੋਏਗਾ ਨਾ, ਹੱਲ ਉਦੋਂ ਹੀ ਨਿਕਲਣਗੇ। ਸੰਵਾਦ ਜਦੋਂ ਹੋਏਗਾ, ਤੇ ਹੁਣ ਟਕਰਾਓ ਹੋ ਰਿਹਾ ਕਿ ਕੀ ਵਾਕਿਆ ਸਥਿਤੀ ਹੈ ਜਾਂ ਨਹੀਂ ਹੈ। ਤਾਂ ਜੇ ਸਥਿਤੀ ਦੀ ਗੱਲ ਕਰੀਏ ਤਾਂ ਸਥਿਤੀ ਜਿਹੜੀ ਹੈ ਉਹ ਇਹ ਤਾਂ ਆਖ ਨਹੀਂ ਸਕਦੇ ਕਿ 100% ਹੀ ਜਿਹੜਾ ਗਰਕ ਗਿਆ ਪੰਜਾਬ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਹਾਲੇ ਵੀ ਜਿਉਂਦਾ ਗੁਰਾਂ ਦੇ ਨਾਂ ਤੇ, ਤੇ ਉਹ ਗੁਰਾਂ ਦੇ ਨਾਂ ਤੇ ਜਿਉਂਦਾ ਹਾਲੇ ਵੀ ਚੜ੍ਹਦੀ ਕਲਾ ਦੇ ਵਿੱਚ ਹੈ। ਪਰ ਪੰਜਾਬ ਦੇ ਇੱਕ ਹਿੱਸੇ ਨੂੰ ਵੀ ਜੇ ਮੰਨ ਕੇ ਚੱਲੀਏ, ਬਹੁਤ ਬੁਰੀ ਤਰ੍ਹਾਂ ਡੰਗਿਆ ਇਸ ਨਸ਼ੇ ਨੇ। ਹੁਣ ਮੋਟਾ ਜਿਹਾ ਇੱਕ ਮੈਂ ਤੁਹਾਨੂੰ ਦੇ ਦਿੰਦਾ ਅੰਕੜਾ ਕਿ ਮੰਨ ਲਓ ਜੇ 15 ਨਸ਼ੇੜੀ ਵੀ ਇੱਕ ਪਿੰਡ 'ਚੋਂ ਮੰਨ ਕੇ ਚੱਲੀਏ ਜਿਹੜੇ ਮਾਰੂ ਨਸ਼ਿਆਂ ਤੇ ਲੱਗੇ ਆ, ਤੇ 13,000 ਪਿੰਡ ਆ ਸਾਡੇ, ਕਿੱਥੇ ਗਈ ਗੱਲ ਆ? ਜੇ ਵਿੱਚ ਅਸੀਂ ਸ਼ਰਾਬ ਪੀਣ ਵਾਲੇ ਵੀ ਜੋੜ ਲਈਏ, ਕਿੱਥੇ ਗਈ ਗੱਲ ਆ? ਵਿੱਚ ਜੇ ਸਿਗਰਟ, ਜਰਦਾ, ਚੈਣੀ ਖੈਣੀ ਵਰਗੇ ਖਤਰਨਾਕ ਨਸ਼ੇ ਕਰਨ ਵਾਲੇ ਜੋੜ ਦਈਏ, ਕਿੱਥੇ ਗਈ ਗੱਲ? ਔਰ ਜਿਹੜੇ ਕਦੇ ਕਦਾਈ, ਜਿਹੜੇ ਭਵਿੱਖ ਦੇ ਵਿੱਚ ਨਸ਼ੇੜੀ ਬਣ ਸਕਦੇ ਆ, ਜੇ ਉਹਨਾਂ ਨੂੰ ਵਿੱਚ ਜੋੜ ਦਈਏ ਤੇ ਫਿਰ ਤੇ ਮੇਰੇ ਖਿਆਲ ਦੇ ਨਾਲ ਅਸੀਂ ਬਹੁਤ ਅੱਗੇ ਚਲੇ ਜਾਵਾਂਗੇ। ਤਾਂ ਇਹਦਾ ਮਤਲਬ ਆ ਕਿ ਕਿਤੇ ਨਾ ਕਿਤੇ ਸਾਨੂੰ ਇਕਜੁੱਟ ਹੋ ਕੇ ਇੱਕ ਪਲੇਟਫਾਰਮ ਤੇ ਖੜ ਕੇ ਸੋਚਣ ਦੀ ਜ਼ਰੂਰਤ ਆ। ਅੱਜ ਇੱਕ ਅਖਬਾਰ ਨੇ, ਇੰਡੀਅਨ ਐਕਸਪ੍ਰੈਸ ਨੇ ਰਿਪੋਰਟ ਛਾਪੀ ਹੈ, ਬੂਟਾਂ ਪਿੰਡ ਆ ਕਪੂਰਥਲੇ ਦਾ, ਜਿਹਦੇ ਵਿੱਚ ਕਹਿੰਦੇ ਆ ਕਿ ਜਿਹੜੇ ਘਰ 'ਚ ਅਸੀਂ ਗਏ ਆ, ਇੰਡੀਅਨ ਐਕਸਪ੍ਰੈਸ ਦੀ ਟੀਮ, ਕਿ ਉਸੇ ਘਰ ਦੇ ਵਿੱਚ ਜਿਹੜੇ ਡੋਰ ਤੇ ਅਸੀਂ ਨੌਕ ਕੀਤਾ ਹੈ, ਉਸੇ ਘਰ ਦੇ ਵਿੱਚੋਂ ਸਾਨੂੰ ਨਸ਼ੇ ਤਸਕਰੀ 'ਚ ਨਾਮਜ਼ਦ ਘਰ ਦਾ ਕੋਈ ਨਾ ਕੋਈ ਜੀ ਮਿਲਿਆ। ਹੁਣ ਦੇਖੋ, ਇੱਕ ਪਿੰਡ ਦੇ ਸਾਰੇ ਘਰਾਂ 'ਚ ਹੀ ਏਦਾਂ ਦਾ ਕੋਈ ਨਾ ਕੋਈ ਜੀ ਲੱਭਿਆ। ਤੇ ਨਾਲ ਇੱਕ ਡੋਗਰਾ ਪਿੰਡ ਆ, ਉਹ ਉੱਥੇ ਨੇੜੇ, ਉੱਥੇ ਦੱਸਦੇ ਪੁਲਿਸ ਵੀ ਨਹੀਂ ਜਾਂਦੀ, ਡਰਦੇ ਆ। ਇੱਕ ਦੌਲਾ ਪਿੰਡ ਆ ਕੋਟੀ ਸੇਖਾਂ ਦੇ ਕੋਲ, ਜਿਹੜਾ ਸਾਰਾ ਪਿੰਡ ਹੀ ਤਸਕਰੀ ਕਰਦਾ, ਪਿੱਛੇ ਜੇ ਅਖਬਾਰਾਂ 'ਚ ਵੀ ਆਇਆ ਸੀਗਾ। ਸੋ ਇੱਦਾਂ ਦੇ ਜਿਹੜੇ ਪਿੰਡਾਂ ਦੇ ਪਿੰਡ ਇਹੋ ਜਿਹੇ ਧੰਦਿਆਂ 'ਚ ਲੱਗੇ, ਇਹਦਾ ਮਤਲਬ ਹੈ ਕਿ ਜੇ ਖਪਤ ਆ ਤੇ ਉਹ ਇਹੋ ਜਿਹੇ ਕੰਮ ਕਰਦੇ ਆ। ਤਾਂ ਇਹਦਾ ਮਤਲਬ ਆ ਕਿ ਅਸੀਂ ਜੇ ਹੁਣ ਇਹ ਸਾਰੀਆਂ ਚੀਜ਼ਾਂ ਅੱਖੋਂ ਪਰੋਖੇ ਕਰਕੇ ਨਿਰਾ ਪੂਰਾ ਇਹ ਕਰ ਦਈਏ ਕਿ ਸਾਡੀ ਬਦਨਾਮੀ ਹੁੰਦੀ ਹੈ, ਸਾਨੂੰ ਬੋਲਣਾ ਨਹੀਂ ਚਾਹੀਦਾ, ਤੇ ਫਿਰ ਅਸੀਂ ਸਮੇਂ ਦੇ ਨਾਲ, ਭਵਿੱਖ ਦੇ ਨਾਲ ਦਗਾ ਕਰਦੇ ਪਏ। ਬਿਲਕੁਲ ਬਿਲਕੁਲ, ਗਲਤੀ ਨੂੰ ਮੰਨਾਂਗੇ, ਸਮਝਾਂਗੇ, ਫਿਰ ਹੀ ਜਿਹੜਾ ਉਸਦਾ ਕੋਈ ਹੱਲ ਲੱਭਾਂਗੇ। ਜੇ ਉੱਤੇ ਮਿੱਟੀ ਘੱਟਾ ਹੀ ਪਾਉਂਦੇ ਰਹੇ, ਫਿਰ ਨਹੀਂ ਇਲਾਜ ਕੋਈ ਲੱਭ ਸਕਦੇ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਪੰਜਾਬ ਪੁਲਿਸ ਦੇ ਜਵਾਨ ਦਾ ਦੋਸ਼ ਆ, ਕਹਿੰਦਾ ਵੀ ਮੁਕਾਬਲਾ ਮੈਂ ਕਰਦਾ ਰਿਹਾ, ਅਵਾਰਡ ਕੋਈ ਹੋਰ ਲੈ ਗਿਆ। ਹਾਂਜੀ, ਇਹ ਪੰਜਾਬ ਪੁਲਿਸ ਦਾ ਨੌਜਵਾਨ ਪੁਲਿਸ ਕਰਮਚਾਰੀ ਹੈ ਜਤਿੰਦਰ ਸਿੰਘ, ਜਿਹਨੇ ਹੁਣ ਕੋਰਟ ਦੇ ਵਿੱਚ ਰਿਟ ਪਾ ਕੇ ਇਸ ਗੱਲ ਦੀ ਗੁਹਾਰ ਲਾਈ ਹੈ ਕਿ ਪੁਰਸਕਾਰ ਦਾ ਹੱਕਦਾਰ ਮੈਂ ਆ ਔਰ ਲੈ ਕੋਈ ਹੋਰ ਗਿਆ। ਇਹ ਕਹਿੰਦਾ ਜੀ ਕਿ ਮੈਂ ਉਸ ਮੁਕਾਬਲੇ ਦੇ ਵਿੱਚ ਤੜਕੇ 8 ਵਜੇ ਤੋਂ ਬਿਨਾਂ ਬੁਲਟ ਪ੍ਰੂਫ ਜੈਕਟ ਦੇ ਅੱਤਵਾਦੀਆਂ ਦੇ ਨਾਲ ਲੋਹਾ ਲਿਆ। ਕਹਿੰਦਾ ਕਿ ਸਿਰਫ 4 ਫੁੱਟ ਦੀ ਕੰਧ ਸੀ ਮੇਰੇ ਤੇ ਅੱਤਵਾਦੀਆਂ ਦੇ ਦਰਮਿਆਨ, ਔਰ ਮੈਂ ਘੰਟਿਆਂ ਬੱਧੀ ਮੁਕਾਬਲਾ ਕੀਤਾ, ਤੇ ਪੁਰਸਕਾਰ ਉਹ ਬੰਦਾ ਲੈ ਗਿਆ ਜਿਹੜਾ ਉੱਥੇ 1 ਵਜੇ ਪਹੁੰਚਿਆ। 1 ਵਜੇ ਪਹੁੰਚਿਆ, ਕਹਿੰਦਾ ਕਿ ਉਹਨੂੰ ਕਵਰ ਫਾਇਰਿੰਗ ਵੀ ਮੈਂ ਦਿੱਤੀ।
ਉਹਨੂੰ ਕਵਰ ਵੀ ਮੈਂ ਕੀਤਾ, ਉਹਦੇ ਵੱਲੋਂ ਸੁੱਟੇ ਜਿਹੜੇ ਗ੍ਰਨੇਡ ਆ ਛੱਤ ਤੱਕ ਪਹੁੰਚਾ ਕੇ ਵੀ ਮੈਂ ਆਇਆ, ਤੇ ਫਿਰ ਪੁਰਸਕਾਰ ਦਾ ਹੱਕਦਾਰ ਉਹ ਕਿਵੇਂ ਬਣ ਗਿਆ? ਜਾਨੀ ਉਹਦਾ ਨਾਂ ਜਿਹੜਾ ਸੀ ਉਹ ਤਾਰਾ ਸੀ, ਤੇ ਫਿਰ ਕਹਿ ਸਕਦੇ ਆ ਕਿ ਪੁਰਸਕਾਰ ਲੈ ਗਿਆ ਤਾਰਾ, ਹੱਥ ਮਲਦਾ ਰਹਿ ਗਿਆ ਜਤਿੰਦਰ ਵਿਚਾਰਾ। ਫਿਰ ਉਹਨੇ ਹੁਣ ਕੋਰਟ ਦਾ ਲਿਆ ਸਹਾਰਾ, ਸੋ ਕੋਰਟ ਦੇ ਵਿੱਚ ਗਿਆ, ਕੋਰਟ ਹੁਣ ਅੱਗੇ ਸੁਣਵਾਈ ਕਰੇਗੀ। ਪਰ ਜਤਿੰਦਰ ਨੂੰ ਇਹ ਕਹਿਣਾ ਬਣਦਾ ਹੈ ਕਿ ਬਾਈ ਜਤਿੰਦਰਾ, ਜੇ ਉਹ ਬੰਦਾ 1 ਵਜੇ ਦੀ ਥਾਂ ਰਾਤ ਨੂੰ 1 ਵਜੇ ਵੀ ਪਹੁੰਚਦਾ ਨਾ, ਤਾਂ ਵੀ ਇਹਨਾਂ ਨੇ ਚਲਾ ਕੇ ਉਹਦੇ ਘਰ 'ਚ ਚਲਾਵਾਂ ਪੁਰਸਕਾਰੀ ਪਹੁੰਚਾ ਦੇਣਾ ਸੀ, ਕਿਉਂਕਿ ਦਾਣੇ ਦਾਣੇ ਤੇ ਮੋਹਰ ਲਿਖੀ ਹੁੰਦੀ ਹੈ ਨਾ, ਜੇ ਮੋਹਰ ਲੱਗੀ ਹੁੰਦੀ ਹੈ, ਉਸ ਪੁਰਸਕਾਰ ਤੇ ਮੋਹਰ ਲੱਗੀ ਸੀ ਉਹਦੀ, ਉਹਨੂੰ ਮਿਲਣਾ ਸੀ। ਪਰ ਜੋ ਵੀ ਇਹ ਪੁਰਸਕਾਰਾਂ ਦੀ ਖੇਡ ਆ, ਇਹ ਪੁਰਸਕਾਰਾਂ ਦੀ ਖੇਡ ਨਹੀਂ, ਇਹ ਸਰਕਾਰਾਂ ਦੀ ਖੇਡ ਹੈ, ਨੰਬਰਦਾਰਾਂ ਦੀ ਖੇਡ ਆ। ਜੋ ਵੀ ਇਹ ਖੇਡ ਹੈ ਗਲਤ ਆ, ਜਿਹਦਾ ਹੱਕ ਬਣਦਾ ਚੁਣਨ ਵੇਲੇ ਜਿਹੜੇ ਮਾਪਦੰਡ ਆ ਇਹਨਾਂ ਦੇ ਮਹਿਕਮੇ ਦੇ ਜਾਂ ਬੰਦੇ ਦੀ ਸਪਸ਼ਟ ਜਿਹੜੀ ਬਹਾਦਰੀ ਹੈ ਉਹਨੂੰ ਨਜ਼ਰ ਅੰਦਾਜ਼ ਨਹੀਂ ਸੀ ਕਰਨਾ ਚਾਹੀਦਾ। ਪਰ ਪੁਰਸਕਾਰਾਂ ਦੀ ਖੇਡ ਤੇ ਇਹੋ ਜਿਹੀ ਖੇਡ ਹੈ ਜੀ, ਇੱਕ ਵਾਰੀ ਸਾਡੇ ਮੁਲਕ ਦੇ ਵਿੱਚ ਸਭ ਤੋਂ ਵੱਡਾ ਪੁਰਸਕਾਰ ਉਹ ਪ੍ਰਧਾਨ ਮੰਤਰੀ ਲੈ ਗਿਆ ਜਿਹੜਾ ਪੁਰਸਕਾਰ ਦਾ ਉਮੀਦਵਾਰ ਚੁਣਨ ਵਾਲੀ ਕਮੇਟੀ ਦਾ ਮੈਂਬਰ ਸੀ, ਤੇ ਕਮੇਟੀ ਨੂੰ ਆਪ ਹੀ ਕਹਿੰਦਾ ਸੱਜੇ ਖੱਬੇ ਜੋ ਵੇਖਣ ਡਏ ਜੇ, ਤੁਹਾਡੇ ਵਿਚਾਲੇ ਮੈਂ ਬੈਠਾ, ਮੇਰੇ ਤੇ ਨੌਂਗਾ ਪਾ ਦਿਓ। ਤੇ ਉਹ ਇਸ ਕਰਕੇ ਇਸੇ ਤਰੀਕੇ ਦੇ ਨਾਲ ਪੁਰਸਕਾਰ ਲੈ ਗਿਆ ਸੀ, ਸਭ ਤੋਂ ਵੱਡਾ ਦੇਸ਼ ਦਾ ਪੁਰਸਕਾਰ। ਦੇਖ ਲਓ ਜੀ, ਇਦਾਂ ਚੱਲਦਾ ਜੀ ਇੱਥੇ ਪੁਰਸਕਾਰਾਂ ਦਾ ਕੰਮ। ਬਲਵਿੰਦਰ ਸਿੰਘ ਭੁੰਦੜ ਨੇ ਕੱਸਿਆ ਮੋਦੀ ਸਰਕਾਰ ਤੇ ਨਿਸ਼ਾਨਾ। ਬਲਵਿੰਦਰ ਸਿੰਘ ਭੁੰਦੜ ਨੂੰ ਸ਼ਾਇਦ ਉਹ ਬਠਿੰਡੇ ਵਾਲੇ ਕਿਸਾਨ ਚੇਤੇ ਆ ਗਏ ਹੋਣੇ ਆ ਕਿ ਫੇਰ ਨੁਕਸਾਨ ਹੋ ਰਿਹਾ ਨਰਮੇ ਦਾ, ਫੇਰ ਮੇਲਾ ਆ ਰਿਹਾ ਕਿਸਾਨ ਮੇਲਾ ਬਠਿੰਡੇ ਵਾਲਾ, ਤੇ ਫੇਰ ਉਹੀ ਕਿਸਾਨ ਹੋਣਗੇ ਸਾਹਮਣੇ, ਕਿਤੇ ਜੱਗੋ ਤੇਰ ਵੀ ਫੇਰ ਨਾ ਹੋ ਜੇ। ਸੋ ਤਾਂ ਕਰਕੇ ਉਹ ਬੋਲੇ, ਵੈਸੇ ਘੱਟ ਹੀ ਬੋਲਦੇ ਆ। ਉਹਨਾਂ ਨੇ ਕਿਹਾ ਕਿ ਜਦੋਂ ਦੇਸ਼ ਨੂੰ ਅਨਾਜ ਦੀ ਲੋੜ ਸੀ ਉਦੋਂ ਫਸਲਾਂ ਦੇ ਵਧੇਰੇ ਮੁੱਲ ਦਿੱਤੇ ਗਏ, ਸਾਨੂੰ ਸਬਸਿਡੀਆਂ ਦਿੱਤੀਆਂ ਗਈਆਂ, ਪਰ ਹੁਣ ਅਨਾਜ ਦੀ ਮੰਗ ਘਟ ਗਈ ਹੈ, ਕਿਉਂਕਿ ਪੈਦਾਵਾਰ ਯੂਪੀ, ਹਰਿਆਣਾ, ਗੁਜਰਾਤ, ਮੱਧ ਪ੍ਰਦੇਸ਼ ਇਹਨਾਂ ਇਲਾਕਿਆਂ 'ਚ ਭਰਪੂਰ ਹੋਣ ਲੱਗ ਪਈ ਹੈ, ਤੇ ਹੁਣ ਸਾਡੇ ਪੰਜਾਬ ਦੇ ਕਿਸਾਨ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਵੈਸੇ ਇਹ ਗੱਲ ਬਿਲਕੁਲ ਸਹੀ ਹੈ, ਦਰੁਸਤ ਹੈ ਕਿ ਜਦੋਂ ਝਾੜਨਾ ਸੀ ਪੰਜਾਬ ਨੂੰ, ਜਦੋਂ ਪੰਜਾਬ ਦੇ ਪੱਲਿਓਂ ਇਹਨਾਂ ਨੇ ਪਲਣਾ ਸੀ, ਉਦੋਂ ਨਿਗਾਹ ਹੋਰ ਸੀ, ਪਰ ਅੱਜ ਦਿੱਲੀ ਦੀ ਨਿਗਾਹ ਜਿਹੜੀ ਉਹ ਬਦਲ ਗਈ। ਪਰ ਇਹਨਾਂ ਨੇ ਇੱਕ ਚੀਜ਼ ਹੋਰ ਕਹੀ ਹੈ, ਇਹ ਕਹਿੰਦੇ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ। ਇੱਥੇ ਹੀ ਆ ਕੇ ਇਹ ਫਸ ਜਾਂਦੇ ਆ। ਬਾਦਲ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ, ਹੁਣ ਇਹ ਵੀ ਕਹਿੰਦੇ ਆ, ਪਰ ਇਹਨਾਂ ਨੂੰ ਕੌਣ ਸਵਾਲ ਕਰੇ ਕਿ ਭਾਈ ਸਾਹਿਬ ਜਿਹੜੀ ਸਵਾਮੀਨਾਥਨ ਕਮਿਸ਼ਨ ਦੀ ਤੁਸੀਂ ਦੁਹਾਈ ਦਿੰਦੇ ਹੋ, ਉਸੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਤੁਹਾਡੀ ਕੇਂਦਰੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਿੱਤਾ ਕਿ ਅਸੀਂ ਇਹ ਜਿਹੜੀ ਹੈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੀ ਨਹੀਂ ਕਰ ਸਕਦੇ, ਇਹ ਦੇਸ਼ ਦੇ ਹਿੱਤ ਹੀ ਨਹੀਂ। ਤੇ ਜਦੋਂ ਤੁਸੀਂ ਆਪ ਹੀ ਸੁਪਰੀਮ ਕੋਰਟ 'ਚ ਕਹਿ ਕੇ ਆਏ ਹੋ, ਤੇ ਫਿਰ ਕਿਹੜੇ ਮੂੰਹ ਨਾਲ ਇੱਥੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ? ਜੀ ਜੀ ਬਿਲਕੁਲ ਜੀ, ਇਹ ਤਾਂ ਇਹਨਾਂ ਦਾ ਪੱਕੇ ਕੰਮ ਆ ਜੀ, ਗੁੰਮਰਾਹ ਕਰਨਾ, ਤੇ ਕਰੀ ਜਾਂਦੇ ਨੇ। ਇਲੈਕਸ਼ਨਾਂ ਜਿਉਂ ਨੇੜੇ ਆਉਂਦੀਆਂ ਇਹਨਾਂ ਨੇ ਹੋਰ ਵੀ ਕਈ ਚੀਜ਼ਾਂ 'ਤੇ ਕਰਨਾ ਆ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਜੀਤ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵੱਜਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।